ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਗੁਰਸਿਮਰਨ ਸਿੰਘ ਵੱਲੋਂ ਆਪ ਸਾਰਿਆਂ ਨੂੰ ਬਹੁਤ ਹੀ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਸਰੋਤਿਓ, ਤੁਹਾਨੂੰ ਸਵਾਗਤ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ, ਜਿਸ ਦੇ ਵਿੱਚ ਆਪਾਂ ਗੱਲਬਾਤ ਕਰਦੇ ਹਾਂ ਪਟਿਆਲੇ ਤੋਂ ਬਲਤੇਜ ਸਿੰਘ ਪੰਨੂ ਹੋਰਾਂ ਦੇ ਨਾਲ, ਜਿਹੜੇ ਕਿ ਆਪਾਂ ਨੂੰ ਪੰਜਾਬ ਦੀਆਂ, ਇੰਡੀਆ ਦੀਆਂ ਜਿਹੜੇ ਜੀ ਖਬਰਾਂ ਨੇ ਉਹਨਾਂ ਬਾਰੇ ਦੱਸਦੇ ਨੇ। ਤੇ ਫਿਰ ਆਪਾਂ ਜੀ ਸਵਾਗਤ ਕਰਦੇ ਹਾਂ ਬਲਤੇਜ ਸਿੰਘ ਹੋਰਾਂ ਦਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ ਜੀ। ਬਲਤੇਜ ਪੰਨੂ ਜੀ, ਆਪਾਂ ਜਿਹੜੀ ਅੱਜ ਦੀ ਪਹਿਲੀ ਖਬਰ ਦੇ ਬਾਰੇ ਆਪਾਂ ਗੱਲ ਕਰਦੇ ਹਾਂ ਕਿ ਅਕਾਲ ਤਖਤ ਨੇ ਤਾਲਮੇਲ ਕਮੇਟੀ ਬਣਾਈ ਹੈ, ਜਿਹੜਾ ਹਰਿਆਣੇ ਦੇ ਵਿੱਚ ਮਸਲਾ ਚੱਲ ਰਿਹਾ, ਉਸ ਦੇ ਬਾਰੇ ਕੀ ਅਪਡੇਟ ਹੈ ਜੀ? ਬਣਾਉਣ ਜਾ ਰਿਹਾ ਜੀ। ਅੱਗੇ ਇਹ ਕਿਹਾ ਜਾ ਰਿਹਾ ਕਿ ਅਗਲੇ ਹਫ਼ਤੇ ਦੇ ਦੌਰਾਨ ਇਹਦਾ ਐਲਾਨ ਤਾਲਮੇਲ ਕਮੇਟੀ ਦਾ ਕੀਤਾ ਜਾਊਗਾ ਜੀ। ਇਹਦੇ ਵਿੱਚ ਆਪਸੀ ਰਜ਼ਾਮੰਦੀ ਦੀ ਸੰਭਾਵਨਾ ਦਾ ਪਤਾ ਲਾਊਗੀ ਕਮੇਟੀ ਦੀ ਰਿਪੋਰਟ ਦੇ ਆਧਾਰ ਦੇ ਉੱਤੇ ਅਗਲੀ ਕਾਰਵਾਈ ਹੋਊਗੀ। ਗੁਰਦੁਆਰਾ ਐਕਟ ਦੇ ਘੇਰੇ ਹੇਠ ਗੱਲਬਾਤ ਤੇ ਕਰਨ ਦੇ ਵਾਸਤੇ ਇਹਦੇ ਵਿੱਚ ਰਾਹ ਜਿਹੜਾ ਜੀ ਉਹ ਖੁੱਲ੍ਹਾ ਰੱਖਿਆ ਜਾਊਗਾ। ਜਿੰਨੀ ਦੇਰ ਤੱਕ ਤਾਂ ਹਰਿਆਣੇ ਦੇ ਜਿਹੜੇ ਸਿੱਖ ਨੇ ਜੀ ਉਹ ਆਪਣੇ ਮਸਲਿਆਂ ਦੀ ਗੱਲ ਕਰਦੇ ਰਹੇ, ਉਨੀ ਦੇਰ ਤੱਕ ਤਾਂ ਕੋਈ ਤਾਲਮੇਲ ਕਮੇਟੀ ਜਿਹੜੀ ਸੀ ਉਹ ਨਹੀਂ ਬਣਾਈ, ਕਿਸੇ ਦੇ ਕੰਨਾਂ ਤੇ ਕੋਈ ਜੂੰ ਨਹੀਂ ਸਰਕੀ। ਹੁਣ ਜਦੋਂ ਉੱਥੇ ਵੱਖਰੀ ਕਮੇਟੀ ਬਣ ਗਈ ਆ ਤੇ ਇੱਕ ਕਿਸਮ ਦੇ ਨਾਲ ਜਿਹੜਾ ਬਾਦਲ ਧੜਾ ਹੈ ਜੀ ਅਕਾਲੀ ਦਲ ਦਾ, ਉਹਦਾ ਇੱਕ ਨਵਾਂ ਪੈਂਤੜਾ ਹੈ ਇਹ, ਕਿ ਸ਼ਾਇਦ ਇਸ ਤਰੀਕੇ ਦੇ ਨਾਲ ਕੁਝ ਜਿਹੜਾ ਜੀ ਉਹ ਨਿਕਲ ਆਵੇ। ਇਹਦੇ ਲਈ ਅਕਾਲ ਤਖਤ ਦੇ ਜਥੇਦਾਰ ਜਿਹੜੇ ਨੇ ਉਹਨਾਂ ਨੂੰ ਮੋਹਰਾ ਬਣਾਇਆ ਹੋਇਆ ਪਿਛਲੇ ਸਮੇਂ ਤੋਂ। ਇੱਕ ਵਾਰੀ ਫੇਰ ਉਹਨੂੰ ਮੋਹਰੇ ਦੇ ਤੌਰ ਦੇ ਉੱਤੇ ਜਿਹੜੇ ਇਹ ਵਰਤਣ ਦੇ ਵਾਸਤੇ, ਅਸਲ 'ਚ ਟਾਲ ਮਟੋਲ ਕਮੇਟੀ ਇਹਨੂੰ ਕਿਹਾ ਜਾ ਸਕਦਾ, ਤਾਲਮੇਲ ਕਮੇਟੀ ਤਾਂ ਨਹੀਂ ਹੈਗੀ। ਤਾਲਮੇਲ ਤੁਸੀਂ ਕਰੋਗੇ ਕਿਹਦੇ ਨਾਲ? ਇੱਕ ਪਾਸੇ ਤਾਂ ਤੁਸੀਂ ਬੰਦੇ ਜਿਹੜੇ ਨੇ ਉਹ ਛੇਕ ਦਿੱਤੇ, ਜਿਹੜੇ ਮੇਨ ਉਹਨਾਂ ਦੇ ਲੀਡਰ ਨੇ ਜੀ। ਜਾਂ ਤਾਂ ਉਹਨਾਂ ਨੂੰ ਜਿਹੜਾ ਜੀ ਪਹਿਲਾਂ ਵਾਪਸ ਲਓ ਹੁਕਮਨਾਮਾ, ਤੁਸੀਂ ਉੱਥੇ ਮੰਨ ਲਓ ਜੇ ਕੱਲ੍ਹ ਨੂੰ ਤਾਲਮੇਲ ਕਮੇਟੀ ਬਣਾ ਦਿੰਦੇ ਹੋ, ਕੀ ਉਹਨਾਂ ਨੂੰ ਇਸ ਗੱਲ ਦੀ ਪਰਮਿਸ਼ਨ ਹੋਊਗੀ ਕਿ ਉਹ ਝਿੰਡਾ ਸਾਹਿਬ, ਨਲਵੀ ਸਾਹਿਬ ਜਿਹੜੇ ਨੇ ਉਹਨਾਂ ਦੇ ਨਾਲ ਜਾ ਕੇ ਉਹ ਮੁਲਾਕਾਤ ਕਰ ਸਕਣ, ਉਹਨਾਂ ਦੇ ਨਾਲ ਬੈਠ ਕੇ ਕੋਈ ਵਿਚਾਰ ਕਰ ਸਕਣ? ਕਿਉਂਕਿ ਜਦੋਂ ਛੇਕਿਆ ਹੋਇਆ ਕਿਸੇ ਨੂੰ ਪੰਥ ਦੇ ਵਿੱਚੋਂ, ਫਿਰ ਤਾਂ ਇਹ ਕਿਹਾ ਹੋਇਆ ਕਿ ਉਹਨਾਂ ਦੇ ਨਾਲ ਕੋਈ ਸੰਬੰਧ ਨਹੀਂ ਰੱਖਣਾ। ਫਿਰ ਇਹ ਤਾਲਮੇਲ ਕਮੇਟੀ ਜਿਹੜੀ ਹੈ ਗੱਲਬਾਤ ਕਿਹਦੇ ਨਾਲ ਕਰੂਗੀ? ਇਹ ਆਪਣੇ ਆਪ ਦੇ ਵਿੱਚ ਜਿਹੜਾ ਜੀ ਉਹ ਸਵਾਲੀਆ ਚਿੰਨ੍ਹ ਹੈ। ਲੱਗਦਾ ਹੈ ਉਹ ਆ ਜੀ ਕਿ ਭੰਬਲ ਭੂਸੇ ਦੇ ਵਿੱਚ ਹੀ ਇੱਕ ਤੋਂ ਬਾਅਦ ਦੂਜੀ ਤੋਂ ਬਾਅਦ ਤੀਜੀ ਗਲਤੀ ਜਿਹੜੀ ਆ ਨਾ ਜੀ ਉਹ ਕੰਟੀਨਿਊਜ਼ ਅਕਾਲ ਤਖਤ ਦੇ ਜਥੇਦਾਰ ਤੋਂ ਕੀਤੀ ਕਰਵਾਈ ਜਾ ਰਹੀ ਹੈ ਜੀ। ਠੀਕ ਹੈ ਜੀ। ਤੇ ਜਿਹੜੇ ਇਸ ਟਾਈਮ ਤੇ ETT ਵਾਲੇ ਵਰਤਦੇ ਬੈਠੇ ਨੇ ਜੀ, ਉਹਨਾਂ ਦੇ ਨਾਲ ਭਗਵੰਤ ਮਾਨ ਜੀ ਨੇ ਸ਼ਮੂਲੀਅਤ ਪਾਈ, ਤੇ ਉਸ ਗੱਲ ਨੂੰ ਲੈ ਕੇ ਹੋਰ ਕੀ ਕੁਝ ਕਿਹਾ ਜਾ ਰਿਹਾ? ETT ਵਾਲੇ ਜਿਹੜੇ ਨੇ ਜੀ ਪਿਛਲੇ ਇਹਨਾਂ ਦੇ ਜਿਹੜੇ ਪ੍ਰਧਾਨ ਨੇ ਜਸਵਿੰਦਰ ਸਿੰਘ ਸਿੱਧੂ ਹੁਰੀ, ਉਹ ਬੈਠੇ ਨੇ ਜੀ ਮਰਨ ਵਰਤ ਦੇ ਉੱਤੇ। 20ਵਾਂ ਦਿਨ ਜਿਹੜਾ ਜੀ ਹੋ ਗਿਆ। 20 ਦਿਨਾਂ ਦੇ ਵਿੱਚ ਜਿਹੜੀ ਸਰਕਾਰ ਆ ਜੀ ਉਹਨੇ ਕੋਈ ਗੱਲ ਨਹੀਂ ਸੁਣੀ। ਕੱਲ੍ਹ ਤਲਵੰਡੀ ਸਾਬੋ ਦੇ ਵਿੱਚ ਚੋਣ ਪ੍ਰਚਾਰ ਨੂੰ ਜਾਂਦਿਆਂ ਹੋਇਆ, ਕਿਉਂਕਿ ਜਿਹੜੇ ETT ਵਾਲੇ ਸੀਗੇ ਜੀ ਇਹਨਾਂ ਨੂੰ ਰੋਕ ਲਿਆ ਗਿਆ ਮੌੜ ਮੰਡੀ। ਉੱਥੇ ਹੀ ਧਰਨਾ ਜਿਹੜਾ ਸੀਗਾ ਲਾ ਕੇ ਬੈਠ ਗਏ। ਇੱਧਰ ਜਾਂਦੇ ਹੋਏ ਤਲਵੰਡੀ ਸਾਬੋ ਨੂੰ ਜੀ ਭਗਵੰਤ ਮਾਨ ਹੋਰਾਂ ਨੇ ਜਿਹੜੇ ਸੀਗੇ ਜੀ ਇਹਨਾਂ ਦੇ ਧਰਨੇ ਦੇ ਵਿੱਚ ਸ਼ਮੂਲੀਅਤ ਜਿਹੜੀ ਕਰ ਦਿੱਤੀ, ਔਰ ਜਾ ਕੇ ਉਹਨਾਂ ਨੇ ਸੰਬੋਧਨ ਵੀ ਕੀਤਾ ETT ਵਾਲਿਆਂ ਨੂੰ। ਉੱਥੇ ਤਕਰੀਬਨ 5000 ਤੋਂ ਉੱਪਰ ਜਿਹੜੇ ETT ਵਾਲੇ ਉਹ ਬੈਠੇ ਹੋਏ ਸਨ ਜੀ ਇਸ ਧਰਨੇ ਦੇ ਉੱਤੇ। ਇਹਦੇ ਨਾਲ ਜਿਹੜਾ ਪ੍ਰਸ਼ਾਸਨ ਸੀਗਾ ਜੀ ਇੱਕ ਵਾਰੀ ਉਹਨੂੰ ਵਕਤ ਪੈ ਗਿਆ, ਔਰ ਤੁਰੰਤ ਜਿਹੜਾ ਹੋਰ ਜਿਹੜੀ ਪੁਲਿਸ ਫੋਰਸ ਸੀਗੀ ਉੱਥੇ ਵੱਡੀ ਗਿਣਤੀ ਦੇ ਵਿੱਚ ਸੱਦ ਲਈ ਗਈ। ਪਰ ਇਹਦਾ ਜਿਹੜਾ ਇੱਕ ਅਸਰ ਇਹ ਹੋਇਆ ਜੀ ਕਿ ਉਹਨਾਂ ਨੂੰ ਇਹ ਪਤਾ ਲੱਗਿਆ ਕਿ ਭਗਵੰਤ ਮਾਨ ਦੇ ਆਉਣ ਦੇ ਨਾਲ, ਕਿਉਂਕਿ ਜਿਸ ਤਰੀਕੇ ਦੇ ਨਾਲ ਉਹਨਾਂ ਉੱਥੇ ਸਰਕਾਰ ਨੂੰ ਘੇਰਿਆ ਇਸ ਮੁੱਦੇ ਦੇ ਉੱਤੇ, ਮੈਂ ਵੀ ਦੱਸਦਾ ਕਿ ਭਗਵੰਤ ਮਾਨ ਨੇ ਪਹਿਲਾਂ ਇਸ ਮਾਮਲੇ ਨੂੰ ਪਾਰਲੀਮੈਂਟ ਦੇ ਵਿੱਚ ਵੀ ਜਿਹੜਾ ਜੀ ਉਹ ਉਠਾਇਆ। ਉਹਦੇ ਨਾਲ ਰਾਤ ਹੁੰਦਿਆਂ ਜੀ ਰਾਤ 8 ਵਜੇ ਇਹ ਪਤਾ ਲੱਗਿਆ ਕਿ ਜਿਹੜੇ ਮੁੱਖ ਮੰਤਰੀ ਨੇ ਪ੍ਰਕਾਸ਼ ਸਿੰਘ ਬਾਦਲ ਹੋਰੀ, ਉਹਨਾਂ ਨੇ ਗੱਲਬਾਤ ਦੇ ਵਾਸਤੇ ਅੱਜ ਜਿਹੜਾ ਜੀ ਸੱਦ ਲਿਆ। ਹੁਣ ਤੋਂ ਤਕਰੀਬਨ 3 ਕੁ ਘੰਟੇ ਤੋਂ ਬਾਅਦ ਜਿਹੜੀ ਹੈ ਜੀ ਚੰਡੀਗੜ੍ਹ ਦੇ ਵਿੱਚ ਇਹਨਾਂ ਦੀ ਗੱਲਬਾਤ ਜਿਹੜੀ ਹੈ ਜੀ ਉਹ ਹੋਣੀ ਹੈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਨਾਲ। ਸਿਰਫ ਇਸ ਕਰਕੇ ਸੰਭਵ ਹੋ ਸਕਿਆ ਜੀ ਕਿਉਂਕਿ ਉਹਦੇ ਵਿੱਚ ਇਹ ਮੈਂਬਰ ਪਾਰਲੀਮੈਂਟ ਜਿਹੜੇ ਉਹ ਚਲੇ ਗਏ, ਨਹੀਂ ਤਾਂ ਅਦਰਵਾਈਜ਼ ਉਹਦੀ ਹਾਲਤ ਜਿਹੜੀ ਦਿਨ ਬ ਦਿਨ ਜਿਹੜੇ ਜਸਵਿੰਦਰ ਸਿੰਘ ਸਿੱਧੂ ਨੇ ਉਹਨਾਂ ਦੀ ਵਿਗੜਦੀ ਜਾ ਰਹੀ ਹੈ ਜੀ। ਠੀਕ ਹੈ ਜੀ। ਤੇ ਜਿਹੜੇ ਭਾਰਤੀ ਇਰਾਕ ਦੇ ਵਿੱਚ ਫਸੇ ਬੈਠੇ ਨੇ ਉਹਨਾਂ ਦੇ ਵੀ ਮਾਪੇ ਆਬਵੀਅਸਲੀ ਫਿਕਰਮੰਦ ਹੋਣਗੇ, ਉਹਨਾਂ ਦੀ ਗੱਲਬਾਤ ਬਾਰੇ ਕੀ ਅੱਜ ਕੱਲ੍ਹ ਦੀ ਅਪਡੇਟ ਆ? ਸਰਕਾਰ ਜਿਹੜੀ ਹੈ ਜੀ ਉਹ ਤਾਂ ਇਹ ਦਾਅਵਾ ਕਰੀ ਜਾਂਦੀ ਹੈ ਕਿ ਜਿਹੜੇ ਉੱਥੇ ਅਗਵਾ ਕੀਤੇ ਹੋਏ ਜਿਹੜੇ 41 ਨੇ ਜੀ ਉਹ ਸੁਰੱਖਿਅਤ ਨੇ। ਇਹਦੇ ਵਿੱਚ ਬਹੁਤੇ ਪੰਜਾਬੀ ਨੇ ਜੀ। ਇਹ ਜਿਹੜੇ ਵਿਚਾਰੇ ਮਾਪੇ ਨੇ, ਹੁਣ ਬਾਕੀ ਵੀ ਜਿਹੜੇ ਭਾਰਤ ਦੇ ਦੂਜੇ ਸੂਬਿਆਂ ਦੇ ਵੀ ਕੁਛ ਹੈ ਨੇ ਜੀ, ਉਹ ਇਹ ਸਾਰੇ ਇਹਨਾਂ ਦੇ ਪੇਰੈਂਟਸ ਜਿਹੜੇ ਨੇ ਜੀ ਗੁਰਦੁਆਰਾ ਬੰਗਲਾ ਸਾਹਿਬ ਦੇ ਵਿੱਚ ਵਿਚਾਰੇ ਉੱਥੇ ਰੋਟੀ ਪਾਣੀ ਖਾ ਕੇ ਦਿੱਲੀ ਤੋਂ ਇਹ ਆਸ ਲਾਈ ਬੈਠੇ ਨੇ ਕਿ ਉਹਨਾਂ ਦੇ ਬੱਚਿਆਂ ਦੇ ਬਾਰੇ ਦੇ ਵਿੱਚ ਕੁਛ ਨਾ ਕੁਛ ਸਰਕਾਰ ਜਿਹੜੀ ਹੈ ਜੀ ਉਹ ਕਰੂਗੀ। ਇੱਕ ਪਾਸੇ ਸਰਕਾਰ ਇਹ ਕਹਿੰਦੀ ਹੈ ਜੀ ਕਿ
ਇਹ ਸਾਰੇ ਦੇ ਸਾਰੇ ਸੁਰੱਖਿਅਤ ਨੇ, ਪਰ ਨਾਲ ਦੀ ਨਾਲ ਇਹ ਵੀ ਕਹਿ ਰਹੀ ਹੈ ਜੀ ਕਿ ਉਹਨਾਂ ਦਾ ਸੰਪਰਕ ਜਿਹੜਾ ਜੀ ਉਹ ਨਹੀਂ ਹੈਗਾ ਜੀ ਇਸ ਵੇਲੇ। ਜਿਹੜਾ ਇਰਾਕ ਦੇ ਵਿੱਚ ਭਾਰਤੀ ਸਫਾਰਤਖਾਨਾ ਹੈ ਉਹ ਇਹ ਕਹਿ ਰਿਹਾ ਹੈ ਕਿ ਉਹ ਸੁਰੱਖਿਅਤ ਨੇ, ਪਰ ਅਜੇ ਉਹਨਾਂ ਦਾ ਸੰਪਰਕ ਨਹੀਂ ਹੋ ਰਿਹਾ। ਜੇ ਉਹ ਸੁਰੱਖਿਅਤ ਨੇ ਤਾਂ ਫਿਰ ਉਹ ਕਿੱਥੇ ਨੇ? ਜਿਹੜੇ ਇਹਨਾਂ ਦੇ ਪੇਰੈਂਟਸ ਨੇ ਇਹ ਪੁੱਛ ਰਹੇ ਨੇ ਬਾਰ-ਬਾਰ। ਇਹ ਮਾਮਲਾ ਜਿਹੜਾ ਜੀ ਪਾਰਲੀਮੈਂਟ ਦੇ ਵਿੱਚ ਵੀ ਉੱਠਿਆ, ਉੱਥੇ ਵੀ ਜਿਹੜੇ ਸੁਸ਼ਮਾ ਸਵਰਾਜ ਨੇ ਉਹਨਾਂ ਨੇ ਗੱਲ ਕਹੀ ਸੀ ਕਿ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਹਾਲਾਂਕਿ ਇੱਕੋ ਅਖਬਾਰ ਦੇ ਵਿੱਚ ਇਹ ਖਬਰ ਜਿਹੜੀ ਆਈ ਸੀਗੀ ਕਿ ਸ਼ਾਇਦ ਇਹ ਜਿਹੜੇ ਭਾਰਤੀ ਨੇ ਉਹ ਇਸ ਦੁਨੀਆ ਦੇ ਵਿੱਚ ਨਹੀਂ ਹੈਗੇ, ਉਹਨਾਂ ਨੂੰ ਮਾਰ ਦਿੱਤਾ ਗਿਆ। ਹਾਲਾਂਕਿ ਬਾਅਦ ਦੇ ਵਿੱਚ ਇਹ ਜਿਹੜੀ ਖਬਰ ਸੀਗੀ ਇਹਦੀ ਬਹੁਤੀ ਜ਼ਿਆਦਾ ਪੁਸ਼ਟੀ ਨਹੀਂ ਹੋ ਸਕੀ। ਇਸ ਤੋਂ ਬਾਅਦ ਹੀ ਇਹ ਮਾਪੇ ਜਿਹੜੇ ਨੇ ਜੀ ਉਹ ਬੇਹੱਦ ਫਿਕਰਮੰਦ ਨੇ ਕਿ ਉਹ ਕਰਨ ਤਾਂ ਕੀ ਕਰਨ। ਜਿਹੜੀ ਸਰਕਾਰ ਆ ਜੀ ਉਹ ਇੰਨਾ ਜ਼ਰੂਰ ਕਹੀ ਜਾਂਦੀ ਹੈ ਕਿ ਹਾਂ ਕੁਛ ਨਹੀਂ ਹੋਇਆ ਇੱਦਾਂ ਦਾ, ਉਹ ਸੁਰੱਖਿਅਤ ਨੇ, ਪਰ ਕਿੱਥੇ ਨੇ, ਉਹ ਕਿਵੇਂ ਸੰਪਰਕ ਦੇ ਵਿੱਚ ਨੇ ਭਾਰਤੀ ਅਧਿਕਾਰੀਆਂ ਦੇ, ਇਹਦੇ ਬਾਰੇ ਕੋਈ ਡਿਟੇਲ ਨਹੀਂ ਦੱਸ ਰਹੀ। ਚੰਡੀਗੜ੍ਹ ਦੇ ਵਿੱਚ ਲਟੇਰੇ ਬਾਰੇ ਇੱਕ ਜਿਹੜੀ ਜੀ ਖਬਰ ਲੱਗੀ ਸੀ ਤੇ ਲੋਕ ਆਪਣੀਆਂ ਦੁਸ਼ਮਣੀਆਂ ਕੱਢੀ ਜਾਂਦੇ ਨੇ ਉਸ ਚੀਜ਼ ਦੇ ਬਾਰੇ, ਤੇ ਉਸ ਖਬਰ ਦੇ ਬਾਰੇ ਕੀ ਕਹਿਣਾ ਆ? ਇਹ ਐਕਚੁਅਲੀ ਇਹ ਲੁਟੇਰਾ ਜਿਹੜਾ ਸੀਗਾ ਜੀ ਸ਼ਰੇਆਮ ਦੁਪਹਿਰ ਦੇ ਟਾਈਮ ਹੀ ਪਿਸਤੌਲ ਲੈ ਕੇ ਇੱਕ ਸੁਨਿਆਰੇ ਦੀ ਦੁਕਾਨ ਦੇ ਵਿੱਚ ਗਿਆ ਜੀ ਔਰ ਉਹਨੂੰ ਗੋਲੀ ਮਾਰ ਦਿੱਤੀ ਸੀ ਉਹਨੇ। ਉੱਥੋਂ ਕੁਝ ਲੁੱਟ ਕੇ ਜਿਹੜੇ ਗਹਿਣੇ ਆ ਉਹ ਭੱਜ ਗਿਆ ਸੀਗਾ, ਕਿਉਂਕਿ CCTV ਫੁਟੇਜ ਦੇ ਵਿੱਚ ਇਹਦੀ ਜਿਹੜੀ ਫੋਟੋ ਆ ਗਈ। ਪੁਲਿਸ ਜਿਹੜੀ ਹੈ ਜੀ ਉਹ ਇਹ ਲੁਟੇਰਾ ਸ਼ਾਤਰ ਬਹੁਤ ਹੈ ਜੀ, ਕਿਉਂਕਿ ਇੱਕ ਇਹਨੇ ਸੈੱਲਫੋਨ ਨਹੀਂ ਵਰਤਿਆ। ਸੈੱਲਫੋਨ ਵਰਤਦਾ ਤੇ ਉਹਦੇ ਨਾਲ ਫੜਿਆ ਜਾਣਾ ਸੀਗਾ ਕਿਸੇ ਨਾ ਕਿਸੇ ਤਰੀਕੇ ਨਾਲ। ਜਿਹੜਾ ਉੱਪਰ ਉੱਚਾ ਕੈਮਰਾ ਲੱਗਿਆ ਹੋਇਆ ਬਾਹਰ ਪਾਰਕਿੰਗ ਦੇ ਵਿੱਚ, ਉਹ CCTV ਕੈਮਰਾ ਖਰਾਬ ਸੀਗਾ, ਜਿਹਦੇ ਕਰਕੇ ਇਹ ਨਹੀਂ ਪਤਾ ਲੱਗ ਸਕਿਆ ਕਿ ਉੱਥੋਂ ਬਾਹਰ ਨਿਕਲੀ ਉਹਦੇ ਨਾਲ ਦੇ ਕੋਈ ਹੋਰ ਸਾਥੀ ਸੀ, ਉਹ ਕਿਹੜਾ ਵਹੀਕਲ ਲੈ ਕੇ ਜਿਹੜਾ ਜੀ ਉਹ ਭੱਜਿਆ। ਅੱਕੀ ਬਲਾਹੀ ਹੱਥ ਮਾਰ ਰਹੀ ਜਿਹੜੀ ਚੰਡੀਗੜ੍ਹ ਦੀ ਪੁਲਿਸ ਹੈ ਉਹਨੇ ਪਿਛਲੇ ਦਿਨੀ 50,000 ਰੁਪਈਏ ਦਾ ਇਨਾਮ ਜਿਹੜਾ ਸੀਗਾ ਉਹ ਰੱਖਿਆ ਇਹਦੇ ਉੱਤੇ ਸੂਚਨਾ ਦੇਣ ਦੇ ਵਾਸਤੇ। 50,000 ਰੁਪਈਏ ਦੇ ਲਾਲਚ ਦੇ ਵਿੱਚ ਤਾਂ ਨਹੀਂ, ਪਰ ਕਈ ਲੋਕ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦੀਆਂ ਕਿਸੇ ਨਾਲ ਦੁਸ਼ਮਣੀਆਂ ਨੇ, ਉਹ ਕੱਢਣ ਦੇ ਵਾਸਤੇ ਪੁਲਿਸ ਨੂੰ ਭੰਬਲ ਭੂਸੇ 'ਚ ਪਾਈ ਫਿਰਦੇ ਨੇ। ਕਿਸੇ ਬੰਦੇ ਦਾ ਫੋਨ ਆਉਂਦਾ ਕਿ ਮੈਂ ਇਹਨੂੰ ਲੁਟੇਰੇ ਨੂੰ ਇੱਕ ਫਲਾਨੇ ਬੰਦੇ ਦੇ ਨਾਲ ਜਿਹੜਾ ਦੇਖਿਆ, ਇਹ ਉਹਦੇ ਨਾਲ ਮਾਰਕੀਟ ਦੇ ਵਿੱਚ ਫਿਰ ਰਿਹਾ ਸੀਗਾ। ਪੁਲਿਸ ਨੇ ਜਿਹੜਾ ਦੀ ਇੱਕਦਮ ਉਹਦੇ ਉੱਤੇ ਕਾਰਵਾਈ ਕੀਤੀ, ਬੰਦੇ ਤੋਂ ਵੀ ਪੁੱਛਗਿੱਛ ਕੀਤੀ। ਬਾਅਦ 'ਚ ਪਤਾ ਲੱਗਿਆ ਵੀ ਜਿਹਨੇ ਫੋਨ ਕੀਤਾ ਸੀਗਾ ਉਹਦੇ ਨਾਲ ਉਸ ਬੰਦੇ ਦੀ ਦੁਸ਼ਮਣੀ ਹੈ, ਉਹਨੇ ਸਿਰਫ ਫਸਾਉਣ ਦੀ ਖਾਤਰ ਹੀ ਕਹਿ ਦਿੱਤਾ। ਇੱਕ ਬੰਦੇ ਦਾ ਫੋਨ ਇਹ ਆ ਗਿਆ ਅੰਮ੍ਰਿਤਸਰ ਤੋਂ ਕਿ ਮੈਨੂੰ ਇਹ ਪਤਾ ਜੀ ਇਹ ਲੁਟੇਰਾ ਜਿਹੜਾ ਕਿਹਦੇ ਕੋਲੇ ਇਸ ਵੇਲੇ ਠਾਰ ਲਈ ਹੋਈ ਆ। ਪੁਲਿਸ ਦੀਆਂ ਜਿਹੜੀਆਂ ਸੀਗੀਆਂ ਜੀ ਉਹ ਦੌੜਾਂ ਅੰਮ੍ਰਿਤਸਰ ਨੂੰ ਲੱਗ ਗਈਆਂ, ਉੱਥੇ ਜਾ ਕੇ ਪੁੱਛਗਿੱਛ ਕੀਤੀ, ਪਤਾ ਇਹ ਲੱਗਿਆ ਐਵੇਂ ਬੋਗਸ ਜਾਣਕਾਰੀ ਜਿਹੜੀ ਦੇ ਰਿਹਾ, ਉਹਦਾ ਵੀ ਕੋਈ ਜ਼ਮੀਨ ਜਾਇਦਾਦ ਦਾ ਰੌਲਾ ਕਿਸੇ ਬੰਦੇ ਦੇ ਨਾਲ, ਉਹਦੇ ਨਾਲ ਉਹਨੂੰ ਲਿੰਕ ਕਰੀ ਜਾਂਦਾ ਕਿ ਉਹ ਤਾਂ ਉਹਦੇ ਕੋਲੇ ਠਹਿਰਿਆ ਹੋਇਆ। ਕੋਈ ਬੰਦਾ ਜਿਹੜਾ ਜੀ ਉਹ ਕਹਿੰਦਾ ਜੀ ਹੁਣ ਫਲਾਨੀ ਬੱਸ ਚੜ੍ਹ ਗਿਆ, ਇਸ 'ਚੋਂ ਉਤਰ ਗਿਆ, ਇੱਧਰ ਚਲੇ ਗਿਆ। ਪੁਲਿਸ ਜਿਹੜੀ ਹੈ ਜੀ ਉਸ ਬੰਦੇ ਦੀ ਕਾਲ ਦੇ ਉੱਤੇ ਯਕੀਨ ਕਰਕੇ ਜੀ ਉਸੇ ਤਰੀਕੇ ਨਾਲ ਤੁਰੀ ਫਿਰਦੀ ਹੈ। ਬੇਸ਼ੱਕ ਵਿਦੇਸ਼ਾਂ ਦੇ ਵਿੱਚ ਇਹ ਚੀਜ਼ ਬੜੀ ਸਕਸੈਸਫੁਲ ਹੈ ਕਿ ਪੁਲਿਸ ਜਿਹੜੀ ਆ ਲੋਕਾਂ ਦੀ ਮਦਦ ਦੇ ਨਾਲ ਅਕਸਰ ਹੀ ਇੱਦਾਂ ਦੇ ਮਸਲੇ ਜਿਹੜੇ ਹੱਲ ਕਰ ਲੈਂਦੀ ਹੈ, ਪਰ ਇੱਥੇ ਇਹਨੇ ਜਿਹੜੀ ਚੰਡੀਗੜ੍ਹ ਦੀ ਪੁਲਿਸ ਹੈ ਉਹ ਇਸ ਜਿਹੜੀ ਇਹ ਚੀਜ਼ ਹੈ ਇਹ ਤੋਂ ਕਾਫੀ ਕੰਮ ਪਿਛਲੇ ਸਮੇਂ ਦੇ ਵਿੱਚ ਲੈਂਦੀ ਰਹੀ ਹੈ। ਪਰ ਆਹ ਨਵਾਂ ਹੀ ਕੁਝ ਸਾਹਮਣੇ ਆਉਣ ਲੱਗ ਗਿਆ ਜੀ ਕਿ ਲੋਕ ਆਪੋ ਆਪਣੀਆਂ ਦੁਸ਼ਮਣੀਆਂ ਜਿਹੜੀਆਂ ਨਾ ਉਹ ਕੱਢਣ ਲੱਗੇ। ਅਜੇ ਤੱਕ ਇਹ ਲੁਟੇਰਾ ਪੁਲਿਸ ਦੇ ਕਾਬੂ ਨਹੀਂ ਆਇਆ। ਠੀਕ ਹੈ ਜੀ, ਹਜੇ ਵੀ ਫਰਾਰ ਹੈ ਬੰਦਾ। ਤੇ ਜੇ ਅਗਲੀ ਗੱਲਬਾਤ ਕਰੀਏ ਜੀ ਕਿ ਤਲਵੰਡੀ ਸਾਬੋ ਦੇ ਵਿੱਚ ਜਿਹੜੀ ਰਿਫਾਈਨਰੀ ਆ ਲੋਕਾਂ ਦੇ ਵਿੱਚ ਕਾਫੀ ਚਰਚਾ ਦੇ ਵਿੱਚ ਆ ਰਹੀ ਹੈ, ਤੇ ਉਹਦੀ ਕੀ ਅਪਡੇਟ ਆ? ਇਹ ਜਿਹੜੀ ਬਠਿੰਡਾ ਰਿਫਾਈਨਰੀ ਬਣੀ ਹੋਈ ਆ ਨਾ ਜੀ, ਇਹਨੂੰ ਐਕਚੁਅਲੀ ਬਣਾਉਣਾ ਤਾਂ ਬਹੁਤ ਸੀਗਾ ਸਰਕਾਰ ਨੇ, ਪਰ ਜਿਹੜੀ ਇਹ ਫੂਲੋ ਖਾਲੀ ਦੇ ਵਿੱਚ ਬਣੀ ਹੋਈ ਜਿਹੜੀ ਰਿਫਾਈਨਰੀ ਆ ਇਹਦਾ ਕੋਈ ਜ਼ਿਕਰ ਵੀ ਜਿਹੜਾ ਨਾ ਜੀ ਉਹ ਸਰਕਾਰ ਨਹੀਂ ਕਰ ਰਹੀ ਜੀ। ਉਹ ਸ਼ਾਇਦ ਉਹਦਾ ਜ਼ਿਕਰ ਨਾ ਕਰਨ ਦਾ ਰੀਜ਼ਨ ਇਹ ਹੈ ਕਿ ਜਿਹੜੇ ਇੱਥੇ ਰਹਿੰਦੇ ਲੋਕ ਨੇ ਉਹ ਡਾਢੇ ਔਖੇ ਨੇ ਇਸ ਰਿਫਾਈਨਰੀ ਲੱਗਣ ਤੋਂ। ਇੱਕ ਤਾਂ ਜਿਹੜੇ ਇਹਦੇ ਨੇੜੇ ਤੇੜੇ ਵਾਲੇ ਪਿੰਡ ਨੇ ਨਾ ਜੀ ਉਹਨਾਂ ਦਾ ਮੰਦਾ ਹਾਲ ਜਿਹੜਾ ਹੋ ਗਿਆ, ਤੇ ਬਾਕੀ ਜਾਂ ਰਹਿੰਦਾ ਖੁੰਦਾ ਹੋ ਜਾਣਾ ਜੀ। ਲੋਕੀ ਇਹ ਕਹਿੰਦੇ ਨੇ ਕਿ ਸਾਡੇ ਤਾਂ ਇੱਥੋਂ ਉਜੜਨ ਦਾ ਜਿਹੜਾ ਟਾਈਮ ਆ ਉਹ ਆ ਗਿਆ, ਕਿਉਂਕਿ ਇਹਦੀ ਜਿਹੜੀ ਸਵਾਹ ਆ ਉਹ ਸਾਡੇ ਸਿਰ 'ਤੇ ਰੋਜ਼ ਪੈਂਦੀ ਆ। ਦੂਜੀ ਗੱਲ ਉਹ ਕਹਿੰਦੀ ਆ ਕਿ ਇਹਨੇ ਸਾਨੂੰ ਇੱਥੇ ਰੁਜ਼ਗਾਰ ਤਾਂ ਦਿੱਤਾ ਨਹੀਂ ਇੱਥੋਂ ਦੇ ਲੋਕਾਂ ਨੂੰ, ਇਹਦੇ ਵਿੱਚ ਤਾਂ ਬਾਹਰੋਂ ਆ ਕੇ ਜਿਹੜੇ ਲੋਕ ਨੇ ਉਹ ਕੰਮ ਕਰ ਰਹੇ ਨੇ। ਇਸ ਕਰਕੇ ਤਲਵੰਡੀ ਸਾਬੋ ਦੀ ਜਿਹੜੀ ਜ਼ਿਮਨੀ ਚੋਣ ਆ ਉਹਦੇ ਵਿੱਚ ਇਹ ਜਿਹੜੀ ਰਿਫਾਈਨਰੀ ਲੱਗੀ ਹੈ ਤਲਵੰਡੀ ਸਾਬੋ ਦੇ ਵਿੱਚ, ਇਹ ਸੱਤਾਧਾਰੀ ਧਿਰ ਦੇ ਵਾਸਤੇ ਉਹਦੀ ਗਲੇ ਦੀ ਹੱਡੀ ਜਿਹੜੀ ਇਹਨਾਂ ਦੀ ਉਹ ਬਣੀ ਪਈ ਹੈ। ਮੈਂ ਖੁਦ ਕੱਲ੍ਹ ਤਕਰੀਬਨ 10-11 ਘੰਟੇ ਦੀ ਸਾਰੇ ਉਸ ਏਰੀਏ ਦੇ ਵਿੱਚ ਅਸੀਂ ਲਾ ਕੇ ਆਏ ਜੀ ਕੁਝ ਦੇਖਣ ਦੇ ਵਾਸਤੇ। ਇੱਕ ਸਵਾਏ ਜਿਹੜੀ ਮੇਨ ਸੜਕ ਜਾਂਦੀ ਆ ਉਹਦੇ ਤੋਂ ਅੰਦਰ ਇਸ ਪੂਰੇ ਹਲਕੇ ਦਾ ਇੰਨਾ ਮੰਦਾ ਹਾਲ ਹੈ ਕਿ ਤੁਹਾਨੂੰ ਇਹੀ ਨਹੀਂ ਪਤਾ ਲੱਗਦਾ ਕਿ ਇਹ ਪੰਜਾਬ ਦਾ ਹੀ ਇੱਕ ਪਾਰਟ ਹੈ। ਇੱਕ ਸਿੰਗਲ ਵੀ ਜਿਹੜੀ ਲਿੰਕ ਰੋਡ ਆ ਉਹ ਤੁਹਾਨੂੰ ਬਣੀ ਹੋਈ ਨਹੀਂ ਦੀਦੀ। ਗੋਡੇ ਗੋਡੇ ਡੂੰਘੇ ਜਿਹੜੇ ਉਹ ਟੋਏ ਨੇ ਉਹ ਪਏ ਹੋਏ ਨੇ। ਕੈਂਸਰ ਪੀੜਤ ਜਿਹੜਾ ਇਹ ਏਰੀਆ ਹੈ, ਪਰ
ਸਰਕਾਰ ਨੂੰ ਇਸ ਗੱਲ ਦੀ ਲੱਗੀ ਹੋਈ ਹੈ ਕਿ ਉਹਨੇ ਅਸਤੀਫਾ ਦਵਾ ਕੇ ਜੀਤ ਮਹਿੰਦਰ ਸਿੱਧੂ ਤੋਂ ਹੁਣ ਉਹਨੂੰ ਜਿਤਾਉਣਾ ਹੈ, ਇਸ ਕਰਕੇ ਤਾਂ ਕਿ ਉਹ ਬੀਜੇਪੀ ਜਿਹੜੀ ਆ ਜੀ ਉਹਨੂੰ ਪਾਸੇ ਕਰ ਸਕੇ ਤੇ ਆਪਣੇ ਪੈਰਾਂ ਸਿਰ ਜਿਹੜੀ ਇਹਨਾਂ ਦੀ ਉਹ ਹੋ ਸਕੇ। ਇਹ ਤੋਂ ਵੱਧ ਹੋਰ ਕੁਝ ਨਹੀਂ। ਅਦਰਵਾਈਜ਼ ਜਿਹੜੀ ਜੇ ਤੁਸੀਂ ਇਹ ਕਹਿ ਲਓ ਕਿ ਉੱਥੇ ਜਿਹੜਾ ਕੋਈ ਡਿਵੈਲਪਮੈਂਟ ਦੇ ਨਾਂ ਦੇ ਉੱਤੇ ਉੱਥੇ ਜ਼ੀਰੋ ਆ ਜੀ, ਕੋਈ ਡਿਵੈਲਪਮੈਂਟ ਜਿਹੜੀ ਆ ਨਹੀਂ ਹੋਈ। ਇਉਂ ਲੱਗਦਾ ਕਿ ਸ਼ਾਇਦ ਕੁਝ ਸਾਲ ਪਹਿਲਾਂ ਕੋਈ ਸੜਕ ਬਣੀ ਹੋਊਗੀ, ਹੁਣ ਤਾਂ ਜਿਹੜੇ ਪੱਥਰ ਨੇ ਇਹਨਾਂ ਦੀ ਉਹ ਵੀ ਘਸ ਗਏ ਇੱਕ ਕਿਸਮ ਦੇ ਨਾਲ ਜੀ। ਜੀ ਬਲਤੇਜ ਜੀ, ਤੇ ਵੈਸੇ ਤਾਂ ਆਪਾਂ ਸਾਰੇ ਜਾਣਦੇ ਹੀ ਹਾਂ ਕਿ ਪੰਜਾਬ ਦੇ ਵਿੱਚ ਇਸ ਟਾਈਮ ਤੇ 6ਵਾਂ ਦਰਿਆ ਵਗ ਰਿਹਾ, ਪਰ ਹੁਣ ਤੁਸੀਂ ਅਫੀਸ਼ੀਅਲ ਤੌਰ ਤੇ ਦੱਸੋ ਕਿ ਵਾਕਈ ਪੰਜਾਬ ਸਟੇਟ ਡਰੱਗ ਮਾਫੀਏ ਦੇ ਲਈ ਸਭ ਤੋਂ ਸੁਰੱਖਿਅਤ ਲਾਂਘਾ ਆ। ਇਹ ਐਕਚੁਅਲੀ ਇਹ 6ਵਾਂ ਦਰਿਆ ਜੀ, ਪੰਜ ਵੀ ਹੁਣ ਤਾਂ ਕਾਹਦੇ ਰਹਿ ਗਏ ਜੀ, 5 ਆਪ ਜਿਹੜੇ ਉਹ ਤਾਂ ਸੁੱਕੇ ਪਏ ਨੇ, ਹੁਣ ਤਾਂ 2.5 ਆਪ ਨੇ ਇੱਥੇ। ਪਰ ਇਹ ਜਿਹੜਾ 6ਵਾਂ ਦਰਿਆ ਹੈ ਨਾ ਜੀ, ਇਹ ਪੂਰਾ ਨੱਕੋ ਨੱਕ ਵਗ ਰਿਹਾ ਜੀ ਇਸ ਵੇਲੇ ਜੀ। ਜਿਹੜੀ ਫਾਰਮਾ ਕੰਪਨੀਆਂ ਨੇ ਜੀ, ਉਹਨਾਂ ਦੇ ਵੱਲੋਂ ਵੀ ਦਵਾਈਆਂ ਬਣਾਉਣ ਦੇ ਵਾਸਤੇ ਕੱਚਾ ਮਾਲ ਜਿਹੜਾ ਉਹ ਪੰਜਾਬ ਦੇ ਵਾਸਤੇ ਇਸ ਵੇਲੇ ਸਰਾਪ ਬਣਿਆ ਹੋਇਆ। ਦੇਸ਼ ਵਿਦੇਸ਼ ਦਾ ਡਰੱਗ ਮਾਫੀਆ ਜਿਹੜਾ ਨਸ਼ਿਆਂ ਦੀ ਤਸਕਰੀ ਲਈ ਪੰਜਾਬ ਨੂੰ ਲਾਂਘੇ ਵਜੋਂ ਵਰਤਣ ਕਰਕੇ ਜੀ ਸੂਬੇ ਨੂੰ ਅਫੀਮ, ਸਮੈਕ, ਹੈਰੋਇਨ, ਚਿੱਟੇ ਦੀ ਪੌਲ ਜਿਹੜੀ ਇਹਨਾਂ ਦੀ ਉਹ ਲੱਗੀ ਆ। ਰਾਜਸਥਾਨ ਤੇ ਮੱਧ ਪ੍ਰਦੇਸ਼ ਦੇ ਵਿੱਚ ਕਾਨੂੰਨੀ ਤੌਰ ਦੇ ਉੱਤੇ ਭੁੱਕੀ ਦੀ ਖੇਤੀ ਤੇ ਬੱਦੀ ਤੋਂ ਲੈ ਕੇ ਮੁੰਬਈ ਤੱਕ ਦੀਆਂ ਫਾਰਮਾ ਕੰਪਨੀਆਂ ਵੱਲੋਂ ਦਵਾਈਆਂ ਬਣਾਉਣ ਲਈ ਵਰਤਿਆ ਜਾਂਦਾ ਕੱਚਾ ਮਾਲ ਪੰਜਾਬ ਲਈ ਸਰਾਪ ਬਣ ਗਿਆ ਜੀ। ਇਸ ਵੇਲੇ ਪਿਛਲੇ 13 ਸਾਲਾਂ ਦੇ ਦੌਰਾਨ ਪੰਜਾਬ ਦੇ ਵਿੱਚ ਹੈਰੋਇਨ ਦੀ ਬਰਾਮਦਗੀ ਜਿਹੜੀ ਆ ਜੀ ਉਹ 333%, ਸਮੈਕ ਦੀ ਬਰਾਮਦਗੀ ਜਿਹੜੀ ਹੈ ਜੀ 512%, ਅਫੀਮ ਦੀ ਬਰਾਮਦਗੀ ਜਿਹੜੀ ਹੈ ਜੀ 84%, ਚਰਸ ਦੀ ਬਰਾਮਦਗੀ ਜਿਹੜੀ ਹੈ ਜੀ 88% ਤੇ ਚੂਰਾ ਪੋਸਟ ਦੀ ਬਰਾਮਦਗੀ ਜਿਹੜੀ ਆ 91% ਇਹਦੇ ਵਿੱਚ ਵਾਧਾ ਹੋਇਆ ਜੀ। ਜਿਹੜੀ ਡਰੱਗ ਜੇ ਸਮੈਕ ਦੀ ਗੱਲ ਕਰੀਏ ਤਾਂ 2008 ਦੇ ਵਿੱਚ 8 ਕਿਲੋ ਫੜੀ ਗਈ ਸੀ ਪੁਲਿਸ ਦੇ ਵੱਲੋਂ, 13 ਦੇ ਵਿੱਚ ਜੀ 49 ਕਿਲੋ ਫੜੀ ਗਈ। ਹੈਰੋਇਨ ਜਿਹੜੀ 96 ਕਿਲੋ ਫੜੀ ਗਈ ਸੀ 2000 ਦੇ ਵਿੱਚ, ਤੇ 13 ਦੇ ਵਿੱਚ 417 ਕਿਲੋ ਫੜੀ ਗਈ। ਚਰਸ ਜਿਹੜੀ 123 ਕਿਲੋ ਫੜੀ ਗਈ ਸੀ, 173 ਕਿਲੋ ਫੜੀ ਗਈ। ਅਫੀਮ 523 ਕਿਲੋ ਫੜੀ ਗਈ ਸੀ ਜੀ, 13 ਤੱਕ ਆਉਂਦਿਆਂ 964 ਕਿਲੋ ਹੋ ਗਈ। ਟੀਕੇ ਜਿਹੜੇ ਨੇ ਜਿਹੜੇ ਸਿਰਫ 1382 ਕੁ ਫੜੇ ਗਏ ਸੀ 2000 ਦੇ ਵਿੱਚ, ਇਹ 3,23,000 ਜਿਹੜੇ ਜੀ ਉਹ ਫੜੇ ਗਏ। ਔਰ ਕੈਪਸੂਲ ਗੋਲੀਆਂ ਇਸ ਲੈਵਲ ਤੇ ਚਲੇ ਗਈਆਂ ਕਿ 2000 ਦੇ ਵਿੱਚ 7707 ਜਿਹੜੇ ਫੜੀਆਂ ਗਈਆਂ ਸੀ ਤੇ 13 ਤੱਕ ਆਉਂਦਿਆਂ 3,06,52,590 ਜਿਹੜੀਆਂ ਗੋਲੀਆਂ ਨਾ ਜੀ ਉਹ ਫੜੀਆਂ ਗਈਆਂ, ਜਿੱਥੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਪਿਛਲੇ ਜਿਹੜਾ ਜੀ ਤਕਰੀਬਨ ਇੱਕ ਦਹਾਕੇ ਦੇ ਦੌਰਾਨ ਪੰਜਾਬ ਨਸ਼ਿਆਂ ਵਾਲੇ ਮਾਮਲੇ ਦੇ ਵਿੱਚ ਕਿੱਥੋਂ ਤੁਰ ਕੇ ਕਿੱਥੇ ਪਹੁੰਚ ਗਿਆ। ਬਿਲਕੁਲ ਜੀ, ਬਹੁਤ ਹੀ ਮਾੜਾ ਲੱਗਦਾ ਸੁਣ ਕੇ ਵੀ ਇੰਨਾ ਜ਼ਿਆਦਾ ਤੇ ਇੰਨੀ ਛੇਤੀ ਜਿਹੜਾ ਉੱਥੇ ਦਾ ਨੁਕਸਾਨ ਹੋਇਆ ਹੈਗਾ ਆਪਣੀ ਯੂਥ ਦਾ। ਪਰ ਜਿਹੜੀ ਅਗਲੀ ਗੱਲਬਾਤ ਹੈ ਜੀ, ਆਪਾਂ ਉਹਦੇ ਬਾਰੇ ਗੱਲ ਕਰਦੇ ਹਾਂ ਵੀ ਜਿਹੜੇ ਜੀ ਬੰਦੀ ਸਿੰਘਾਂ ਦੀ ਰਿਹਾਈ ਲਈ ਹਰਿਮੰਦਰ ਸਾਹਿਬ ਤੱਕ ਪੈਦਲ ਮਾਰਚ ਹੋਊਗਾ, ਉਸ ਦੇ ਬਾਰੇ ਕੀ ਜਾਣਕਾਰੀ ਆ? ਇਹ ਤੁਹਾਨੂੰ ਯਾਦ ਹੋਣਾ ਜੀ, ਗੁਰਬਖਸ਼ ਸਿੰਘ ਹੋਰਾਂ ਨੇ ਭੁੱਖ ਹੜਤਾਲ ਪਹਿਲਾਂ ਰੱਖੀ ਸੀ ਗੁਰਦੁਆਰਾ ਅੰਬ ਸਾਹਿਬ ਜੀ, ਔਰ ਉਦੋਂ ਉਹਨਾਂ ਨੂੰ ਜਿਹੜਾ ਜੀ ਉਠਾ ਲਿਆ ਗਿਆ ਸੀਗਾ ਇਸ ਭੁੱਖ ਹੜਤਾਲ ਤੋਂ, ਇਹ ਕਹਿ ਕੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕਿ ਇਹ ਹੁਣ ਮੇਰਾ ਮਸਲਾ ਹੈ, ਇਹ ਕੌਮ ਦਾ ਮਸਲਾ ਹੈ, ਇਹ ਮੈਂ ਆਪੇ ਸਾਰਾ ਕੁਝ ਜਿਹੜਾ ਹੱਲ ਕਰਾਊਂਗਾ। ਉਹ ਜਾਂ ਤਾਂ ਉਹ ਗੋਲਕਾਂ ਬਚਾਉਣ 'ਚੋਂ ਬਿਜ਼ੀ ਹੋ ਗਏ, ਇਸ ਕਰਕੇ ਉਹ ਇਸ ਪਾਸੇ ਵੱਲ ਧਿਆਨ ਹੀ ਨਹੀਂ ਦੇ ਸਕੇ ਜੀ। ਮੁੜ ਕੇ ਗੱਲ ਹੀ ਨਹੀਂ ਕੀਤੀ, ਨਾ ਸਰਕਾਰ ਨੇ ਕੀਤੀ ਜੀ, ਨਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਜਿਹੜੀ ਸੀ ਉਹ ਕੀਤੀ। ਉਦੋਂ ਛੁੱਟੀ ਦੇ ਉੱਤੇ ਜ਼ਰੂਰ ਕੁਝ ਜਿਹੜੇ ਆ ਗਏ ਸਨ, ਪਰ ਬਾਅਦ ਦੇ ਵਿੱਚ ਉਹ ਉੱਥੇ ਹੀ ਗੱਲ ਜਿਹੜੀ ਜੀ ਰਹਿ ਗਈ। ਹੁਣ ਤਾਂ ਕੇਂਦਰ ਦੇ ਵਿੱਚ ਵੀ ਸਰਕਾਰ ਜਿਹੜੀ ਆ ਉਹ ਅਕਾਲੀਆਂ ਦੇ ਭਾਈਬੰਦੀ ਵਾਲੀ ਆ, ਪਰ ਸ਼ਾਇਦ ਉੱਥੇ ਜੁਰਤ ਹੀ ਨਹੀਂ ਕਰਨਗੇ ਇਹ ਜਿਹੜਾ ਮੁੱਦਾ ਉਠਾਉਣ ਦਾ। ਇਹਨਾਂ ਨੂੰ ਪਤਾ ਕਿ ਉੱਥੋਂ ਕਿਹੋ ਜਿਹਾ ਹੁਣ ਜਵਾਬ ਮਿਲਣਾ ਜੀ, ਕਹਿਣ ਨੂੰ ਜੋ ਮਰਜ਼ੀ ਕਹੀ ਜਾਣ। ਹੁਣ ਇੱਕ ਵਾਰੀ ਫਿਰ ਗੁਰਬਖਸ਼ ਸਿੰਘ ਹੋਰਾਂ ਦੇ ਵੱਲੋਂ ਇਹ ਅੱਜ ਜਿਹੜਾ ਜੀ ਪੈਦਲ ਮਾਰਚ ਜਿਹੜਾ ਉਹ ਸ਼ੁਰੂ ਕੀਤਾ ਜਾ ਰਿਹਾ, ਔਰ ਇਹ ਗੁਰਦੁਆਰਾ ਅੰਬ ਸਾਹਿਬ ਜਿਹੜਾ ਜੀ ਉੱਥੋਂ ਸ਼ੁਰੂ ਕਰਕੇ ਦਰਬਾਰ ਸਾਹਿਬ ਤੱਕ ਜਿਹੜਾ ਜੀ ਉਹ ਜਾਊਗਾ। ਔਰ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਿਹੜੇ ਨੇ ਉਹਦੇ ਉੱਤੇ ਵੀ ਇਹ ਦੋਸ਼ ਲਾਇਆ ਜੀ ਕਿ ਉਹਨਾਂ ਨੇ ਵਾਅਦਾ ਖਿਲਾਫੀ ਜਿਹੜੀ ਆ ਉਹ ਕੀਤੀ ਹੈ। ਉਹਨਾਂ ਨੇ ਕਿਹਾ ਕਿ ਇੱਕ ਨਵਾਂ ਯਾਦ ਪੱਤਰ ਜਿਹੜਾ ਜੀ ਉਹ ਜਥੇਦਾਰ ਨੂੰ ਸੌਂਪਿਆ ਜਾਊਗਾ, ਉਹਨਾਂ ਨੂੰ ਯਾਦ ਕਰਾਇਆ ਜਾਊਗਾ ਕਿ ਤੁਸੀਂ ਕੀ ਕਿਹਾ ਸੀਗਾ ਤੇ ਦੱਸੋ ਕਿ ਹੁਣ ਤੱਕ ਇਹਦੇ ਉੱਤੇ ਕੀ ਕੀਤਾ ਜੀ। ਬਲਤੇਜ ਜੀ, ਤੇ ਜਿਹੜੀ ਕਾਫੀ ਫੇਮਸ ਹੋਈ ਸੀਗੀ ਪੰਜਾਬ ਦੇ ਵਿੱਚ, ਵਰਲਡ ਵਾਈਡ ਦੁਨੀਆ 'ਚ ਉਹਦੀ ਫੇਸਬੁੱਕ ਤੇ ਯੂਟਿਊਬ ਤੇ ਬਹੁਤ ਸਾਰੀ ਵੀਡੀਓ ਘੁੰਮੀ ਸੀ ਕਿ ਜਿਹੜੀ ਇੱਕ ਲੱਤ ਵਾਲੀ ਡਾਂਸਰ ਸ਼ੁਭਰੀਤ ਕੌਰ, ਉਸ ਦਾ ਵਿਆਹ ਹੋ ਗਿਆ ਸੀ ਤੇ ਫਿਰ ਵਿਆਹ ਹੋਣ ਤੋਂ ਬਾਅਦ ਕੁਝ ਕੁ ਜਿਹੜੇ ਉਹਦੇ ਹਾਲਾਤ ਸੀਗੇ ਮਾੜੇ ਹੋ ਗਏ ਤੇ ਉਸਨੇ ਹੁਣ ਅਫੀਸ਼ੀਅਲੀ ਆਪਣੇ ਘਰ ਵਾਲੇ ਦੇ ਅਗੇਂਸਟ ਤੇ ਸੱਸ ਸਹੁਰੇ ਦੇ ਅਗੇਂਸਟ ਕੰਪਲੇਂਟ ਦਰਜ ਕਰਵਾਈ ਹੈ। ਇਹਦੇ ਵਿੱਚ ਕੀ ਕੁਝ ਪਾਇਆ ਜਾਂਦਾ? ਜਿਹੜੇ ਇਹ ਨਾ
ਐਕਚੁਅਲੀ ਇਹ ਜਿਹੜੀ ਕੰਪਲੇਂਟ ਦਰਜ ਹੋਈ ਹੈ ਜੀ, ਇਹਦੇ ਵਿੱਚ ਉਹਨੇ ਆਪਣੇ ਜਿਹੜਾ ਹਸਬੈਂਡ ਹੈ ਜੀ ਉਹਦੇ ਉੱਤੇ, ਔਰ ਜਿਹੜਾ ਸੱਸ ਸਹੁਰਾ ਹੈ ਉਹਦੇ ਉੱਤੇ ਉਹਨੇ ਇਹ ਦਰਜ ਕਰਾਇਆ ਜੀ, ਜਿਹੜੀ ਕੰਪਲੇਂਟ ਦਰਜ ਕਰਾਈ ਹੈ ਕਿ ਉਹ ਉਹਨੂੰ ਤੰਗ ਪਰੇਸ਼ਾਨ ਜਿਹੜੇ ਨੇ ਨਾ ਉਹ ਕਰਦੇ ਰਹੇ ਨੇ ਜੀ। ਇਹ ਸੰਗਰੂਰ ਦੇ, ਕਿਉਂਕਿ ਰਹਿਣ ਵਾਲੀ ਹੈ ਜੀ ਸੰਗਰੂਰ ਡਿਸਟ੍ਰਿਕਟ ਦੀ, ਸੰਗਰੂਰ ਦੇ ਵਿੱਚ ਹੀ ਇਹ ਜਿਹੜੀ ਕੰਪਲੇਂਟ ਹੈ ਉਹ ਦਰਜ ਹੋਈ ਹੈ ਜੀ। ਹੁਣ ਜਿਹੜੇ ਉੱਥੋਂ ਦੇ SSP ਨੇ ਜੀ, ਉਹਨਾਂ ਨੇ ਇਹ ਕਿਹਾ ਜੀ ਕਿ ਅਜੇ ਇਹਦੇ ਉੱਤੇ ਗੱਲਬਾਤ ਕਰਾਂਗੇ, ਉਹਨਾਂ ਤੋਂ ਪੁੱਛਗਿੱਛ ਜਿਹੜੀ ਹੈ ਜੀ ਉਹ ਕਰਾਂਗੇ ਇਸ ਲੜਕੇ ਤੋਂ, ਯਸ਼ ਮੱਕੜ ਤੋਂ, ਤੇ ਉਹਦੇ ਜਿਹੜੇ ਪੇਰੈਂਟਸ ਨੇ ਉਹਦੇ ਤੋਂ। ਜਿਹੜੀ ਇਹ ਡਾਂਸਰ ਆ ਜੀ, ਇੱਕ ਲੱਤ ਵਾਲੀ ਜਿਹੜੀ ਸ਼ੁਭਪ੍ਰੀਤ, ਉਹਨੇ ਇਹ ਗੱਲ ਕਹੀ ਆ ਕਿ ਉਹਦੇ ਨਾਲ ਚੀਟਿੰਗ ਜਿਹੜੀ ਆ ਜੀ ਉਹ ਕੀਤੀ ਗਈ ਆ। ਉਹਨੇ ਇਹ ਕਿਹਾ ਕਿ 20 ਲੱਖ ਰੁਪਈਆ ਜਿਹੜਾ ਜੀ ਉਹਦੀ ਠੱਗੀ ਜਿਹੜੀ ਆ ਉਹਦੇ ਮਾਰ ਲਈ ਆ, ਜਿਹੜਾ ਉਹਦਾ ਹਸਬੈਂਡ ਸੀਗਾ ਯਸ਼ ਮੱਕੜ ਉਹਨੇ। ਇਹ ਦਿਨਾਂ ਦੇ ਵਿੱਚ ਜਿਹੜਾ ਇਸ਼ਕ ਸੀਗਾ ਸ਼ੁਰੂ ਹੋਇਆ ਤੇ ਦਿਨਾਂ ਦੇ ਵਿੱਚ ਹੀ ਵਿਆਹ ਤੱਕ ਪਹੁੰਚ ਗਿਆ, ਔਰ ਦਿਨਾਂ ਦੇ ਵਿੱਚ ਹੀ ਜਿਹੜਾ ਨਾ ਜੀ ਉਹ ਸਮਾਪਤ ਹੋ ਗਿਆ। ਔਰ ਇਹਦੀ ਸਮਾਪਤੀ ਜਿਹੜੀ ਹੈ ਜੀ, ਜਿੰਨੀ ਸਿੰਪਤੀ ਇਹਨੇ ਸ਼ੁਭਪ੍ਰੀਤ ਨੇ ਗੇਨ ਕੀਤੀ ਸੀਗੀ ਇੱਕ ਡਾਂਸ ਦੀ ਵਜ੍ਹਾ ਦੇ ਨਾਲ ਪੂਰੇ ਮੁਲਕ ਭਰ ਦੇ ਵਿੱਚ, ਆਈ ਥਿੰਕ ਇਸ ਤਰੀਕੇ ਦੀ ਜਿਹੋ ਜੀ ਹੁਣ ਉਹਨੂੰ ਇਹ ਪ੍ਰਸਿੱਧੀ ਜਿਹੜੀ ਚੱਲ ਰਹੀ ਆ, ਇਹ ਬੜੀ ਨੈਗੇਟਿਵ ਉਹਦੇ ਵਾਸਤੇ ਜਾਊਗੀ। ਬਿਲਕੁਲ ਜੀ, ਜੇ ਇੰਨਾ ਛੇਤੀ ਵਿਆਹ ਟੁੱਟ ਜਾਂਦਾ ਫਿਰ ਤਾਂ ਆਬਵੀਅਸਲੀ ਲੋਕਾਂ ਨੇ ਉਹਨੂੰ ਬੁਰੀ ਨਜ਼ਰ ਨਾਲ ਦੇਖਣਾ ਹੈਗਾ। ਪਰ ਜਿਹੜੀ ਅਗਲੀ ਆਪਾਂ ਗੱਲ ਕਰਨੀ ਹੈ ਜੀ ਕਿ ਰੱਖੜੀ ਦਾ ਜਿਹੜਾ ਤਿਉਹਾਰ ਹੈਗਾ ਬਿਲਕੁਲ ਆਪਣੇ ਬੂਹੇ 'ਤੇ ਨੌਕ ਕਰ ਰਿਹਾ ਹੈਗਾ, ਅਤੇ ਚਾਈਨੀਜ਼ ਰੱਖੜੀਆਂ ਦਾ ਜਿਹੜਾ ਜੀ ਭਾਰਤੀ ਮਾਰਕੀਟ 'ਤੇ ਕਾਫੀ ਵੱਡਾ ਹਮਲਾ ਹੋ ਚੁੱਕਿਆ, ਅਤੇ ਇਸ ਹਮਲੇ ਬਾਰੇ ਆਪਾਂ ਕੀ ਕੁਛ ਹੋਰ ਜਾਣ ਸਕਦੇ ਹਾਂ? ਜਿਹੜੇ ਵੈਸੇ ਚਾਈਨੀਜ਼ ਮਾਰਕੀਟ ਆ ਜੀ, ਉਹਨੇ ਤਾਂ ਇੱਥੋਂ ਦੇ ਜਿਹੜੇ ਭਗਵਾਨ ਨੇ ਉਹਨਾਂ ਦੇ ਉੱਤੇ ਵੀ ਕਬਜ਼ਾ ਕਰ ਲਿਆ, ਕਿਉਂਕਿ ਉਹ ਵੀ ਉੱਥੋਂ ਹੀ ਬਣੇ ਆਉਂਦੇ ਨੇ ਬਹੁਤੇ ਜੀ। ਤੋ ਜਿਹੜੀ ਚਾਈਨੀਜ਼ ਡੋਰ ਹੈ ਉਹ ਬੜੀ ਖਤਰਨਾਕ ਸਿੱਧ ਹੋ ਰਹੀ ਆ, ਕਿਉਂਕਿ ਉਹਦੇ ਨਾਲ ਲੋਕਾਂ ਦੀਆਂ ਜਿਹੜੀਆਂ ਉਂਗਲਾਂ ਨੇ ਉਹ ਕੱਟੀਆਂ ਗਈਆਂ, ਡੈਥ ਹੋਈਆਂ ਨੇ। ਕਿਉਂਕਿ ਜਦੋਂ ਕਿਤੇ ਇਹ ਡੋਰ ਜਿਹੜੀ ਅੜ ਜਾਂਦੀ ਆ ਰਸਤੇ ਦੇ ਵਿੱਚ, ਕੋਈ ਬਾਈਕ ਵਾਲਾ, 2 ਵੀਲਰ ਵਾਲਾ ਉੱਥੋਂ ਲੰਘਿਆ, ਧੌਣ ਤੱਕ ਇਹ ਵੱਧ ਦਿੰਦੀ ਹੈ ਜੀ, ਇੰਨੀ ਖਤਰਨਾਕ ਹੈ ਚਾਈਨੀਜ਼ ਡੋਰ। ਖੈਰ ਕਿਉਂਕਿ ਅੱਜ ਰੱਖੜੀ ਆ, ਤਾਂ ਇਸ ਕਰਕੇ ਜਿਹੜਾ ਜੀ ਚਾਈਨੀਜ਼ ਰੱਖੜੀ ਆ ਉਹਦਾ ਐਡਾ ਵੱਡਾ ਹਮਲਾ ਜਿਹੜਾ ਜੀ ਭਾਰਤੀ ਮਾਰਕੀਟ ਦੇ ਉੱਤੇ ਹੋਇਆ ਕਿ ਤੁਸੀਂ ਜਿੱਥੇ ਵੀ ਜਿਸ ਪਾਸੇ ਵੀ ਵੇਖੋ ਬਹੁਤ ਵੱਡੇ ਵੱਡੇ ਸਟਾਲ ਜਿਹੜੇ ਨੇ ਉਹ ਲੱਗੇ ਹੋਏ ਨੇ। ਤੁਸੀਂ ਹੈਰਾਨ ਹੋਵੋਗੇ ਕਿ ਮੋਰ ਦੈਨ 90% ਜਿਹੜੀਆਂ ਰੱਖੜੀਆਂ ਨੇ ਜੀ ਉਹ ਚਾਈਨਾ ਦੀਆਂ ਬਣੀਆਂ ਹੋਈਆਂ ਨੇ। ਕੀ ਰੀਜ਼ਨ ਹੈ ਉਹਦਾ ਕਿ ਜਿਹੜੀਆਂ ਇੱਥੋਂ ਦੀ ਮਾਰਕੀਟ ਜਿਹੜੀ ਸੀਗੀ ਉਹ ਕਿਤੇ ਮੁਕਾਬਲਾ ਹੀ ਨਹੀਂ ਕਰ ਸਕੀ ਚਾਈਨੀਜ਼ ਚੀਜ਼ਾਂ ਦਾ। ਇਹ ਚੀਜ਼ਾਂ ਉਹ ਹੁੰਦੀਆਂ ਨੇ, ਹਾਲਾਂਕਿ ਚਾਈਨੀਜ਼ ਸਮਾਨ ਦੇ ਬਾਰੇ ਇਹ ਕਿਹਾ ਜਾਂਦਾ ਹੈ ਕਿ ਇਹਦੀ ਕੋਈ ਲੰਮੀ ਉਮਰ ਨਹੀਂ ਹੈਗੀ, ਬਹੁਤੀ ਦੇਰ ਨਹੀਂ ਚੱਲਦਾ, ਪਰ ਜਿਹੜੀਆਂ ਇਹੋ ਜਿਹੀਆਂ ਚੀਜ਼ਾਂ ਨੇ, ਰੱਖੜੀ ਹੋ ਗਈ, ਡੋਰ ਹੋ ਗਈ, ਇਹ ਲੰਮੇ ਟਾਈਮ ਦੇ ਵਾਸਤੇ ਚਲਾਉਣ ਲਈ ਕੋਈ ਲੈਂਦਾ ਵੀ ਨਹੀਂ, ਇਹ ਤਾਂ ਇੱਕ ਅੱਧੇ ਦਿਨ ਵਾਸਤੇ ਹੁੰਦੀਆਂ ਨੇ। ਤੇ ਉਹਦੇ ਉੱਤੇ ਜਿਹੜਾ ਬਹੁਤ ਵੱਡਾ ਹਮਲਾ ਹੈ ਉਹ ਭਾਰਤੀ ਮਾਰਕੀਟ ਜਿਹੜੀ ਹੈ ਜੀ ਉਹਦੇ ਨੇੜੇ ਤੇੜੇ ਕੋਈ ਖਲੋਂਦੀ ਹੀ ਨਹੀਂ ਜੀ। ਉਹ ਤਕਰੀਬਨ ਜਿਹੜੇ ਚਾਈਨੀਜ਼ ਮਾਰਕੀਟ ਹੈ ਨਾ ਜੀ ਉਹਨੂੰ ਕੈਪਚਰ ਕਰ ਗਈ ਇਸ ਚੀਜ਼ ਨੂੰ। ਗੱਲ ਇਹ ਨਹੀਂ ਹੈ ਕਿ ਹੁਣ ਇਹ ਵੀ ਹੋਊਗਾ ਕਿ ਰੱਖੜੀ ਕਿਤੇ ਕਿੰਨੇ ਕੁ ਦੀ ਹੋਊਗੀ। ਜਿਹੜੀ ਰੱਖੜੀ ਹੈ ਜੀ ਉਹ 50 ਰੁਪਏ, 70 ਰੁਪਏ, 80 ਰੁਪਏ, ਜਾਂ ਜਿਹੜੀ 400, 500 ਰੁਪਏ ਤੱਕ ਵੀ ਜਿਹੜੀ ਉਹ ਚਲੇ ਗਈ ਹੋਈ ਹੈ ਜੀ। ਸੋ ਇਹ ਜਿਹੜੀ ਇੱਕ ਵੱਡਾ ਹਮਲਾ ਜਿਹੜਾ ਜੀ ਇਹ ਭਾਰਤੀ ਮਾਰਕੀਟ ਦੇ ਉੱਤੇ ਹੋਇਆ, ਇੱਕ ਦਿਨ ਦੇ ਵਿੱਚ ਹੀ ਕਰੋੜਾਂ ਨਹੀਂ, ਇਹ ਕਿਹਾ ਜਾ ਸਕਦਾ ਜੀ ਕਿ ਸ਼ਾਇਦ ਅਰਬਾਂ ਰੁਪਏ ਦੀ ਕਮਾਈ ਜਿਹੜੀ ਇਹਨਾਂ ਦੀ ਉਹ ਕਰ ਲੈਣੀ ਇਹਨਾਂ ਲੋਕਾਂ ਨੇ, ਜਿਹੜੇ ਚਾਈਨੀਜ਼ ਮਾਰਕੀਟ ਵਾਲੇ ਨੇ ਜੀ, ਜਿਨ੍ਹਾਂ ਨੇ ਇਹ ਲਿਆ ਕੇ ਰੱਖੜੀਆਂ ਜਿਹੜੀਆਂ ਉਹ ਸੁੱਟੀਆਂ ਨੇ। ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਬਲਤੇਜ ਸਿੰਘ ਜੀ ਅੱਜ ਦੇ ਇਸ ਬੁਲੇਟਿਨ ਦੇ ਲਈ। ਤੇ ਜਾਣ ਤੋਂ ਪਹਿਲਾਂ ਜੀ ਅੱਜਨਾਮਾ ਜ਼ਰੂਰ ਪੇਸ਼ ਕਰਿਓ ਕਿ ਲਸ਼ਕਰ ਜੰਗ ਦੇ ਯੂਪੀ ਦੇ ਵੱਲ ਨਿਕਲੇ ਸਭ ਤੋਂ ਵੱਡਾ ਜੋ ਮੁਲਕ ਦਾ ਰਾਜ ਭਾਈ ਜੀ। ਲਸ਼ਕਰ ਜੰਗ ਦੇ ਯੂਪੀ ਦੇ ਵੱਲ ਨਿਕਲੇ ਸਭ ਤੋਂ ਵੱਡਾ ਜੋ ਮੁਲਕ ਦਾ ਰਾਜ ਭਾਈ, ਭਾਜ ਭਾਈਆਂ ਨੇ ਝੋਕੀ ਪਈ ਫੌਜ ਸਾਰੀ, ਲਾਇਆ ਨਾਲ ਸਭ ਸੰਤ ਸਮਾਜ ਭਾਈ। ਸੋਨੀਆ ਚੱਕਰ ਹੈ ਤੇਜ਼ ਕੀਤਾ, ਖਾਨਦਾਨ ਦੀ ਰੱਖਣ ਲਈ ਲਾਜ ਭਾਈ, ਟੱਬਰ ਸਾਰਾ ਮੁਲਾਇਮ ਦੀ ਝੋਕ ਦਿੱਤਾ, ਕਾਇਮ ਰੱਖਣ ਨੂੰ ਆਪਣਾ ਤਾਜ ਭਾਈ। ਮਾਇਆਵਤੀ ਨੂੰ ਕਿਸੇ ਦਾ ਫਿਕਰ ਨਹੀਂ, ਲਸ਼ਕਰ ਕਿਸੇ ਦਾ ਭੈ ਨਾ ਖਾਣ ਲੱਗੀ। ਮਾਇਆਵਤੀ ਨੂੰ ਕਿਸੇ ਦਾ ਫਿਕਰ ਨਹੀਂ, ਲਸ਼ਕਰ ਕਿਸੇ ਦਾ ਭੈ ਨਾ ਖਾਣ ਲੱਗੀ। ਵੱਜੀ ਵੋਟ ਸਭ ਉਸ ਦੀ ਟਿਕੀ ਰਹਿਣੀ, ਕਿਧਰੇ ਟੁੱਟ ਕੇ ਇੱਕ ਨਹੀਂ ਜਾਣ ਲੱਗੀ। ਬਿਲਕੁਲ ਜੀ, ਬਹੁਤ ਬਹੁਤ ਥੈਂਕ ਯੂ ਬਲਤੇਜ ਸਿੰਘ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਵਾਸਤੇ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਜੀ ਸਰੋਤਿਓ, ਇਹ ਸੀ ਬਲਤੇਜ ਸਿੰਘ ਜੀ ਪੰਨੂ, ਅਤੇ ਆਪਣਾ ਪ੍ਰੋਗਰਾਮ ਖਬਰ ਤੇ ਨਜ਼ਰ ਅੱਜ ਦਾ ਇੱਥੇ ਹੀ ਸਮਾਪਤ ਹੁੰਦਾ ਆ। ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੀ ਫੀਡਬੈਕ ਵਾਸਤੇ ਤੁਸੀਂ ਕਾਲ ਕਰ ਸਕਦੇ ਹੋ ਜੀ 408 272 52 100 ਦੇ ਉੱਤੇ। ਫਿਲਹਾਲ ਜੀ ਮੈਨੂੰ ਵੀ ਦਿਓ ਇਜਾਜ਼ਤ। ਆਪ ਸਾਰਿਆਂ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।